ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਕੱਲ ਬੇਨਤੀ ਕੀਤੀ ਸੀ ਕਿ ਬੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ 'ਚ ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੋਰ ਹਿਲਜੁਲ ਹੋਵੇਗੀ ਕਿਉਂਕਿ ਉੱਪਰਲੀਆਂ ਸਰਕਾਰਾਂ ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖਹਿਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜ਼ਿਸ਼ਾਂ ਹੋਣਗੀਆਂ, ਕਈ ਏਜੰਸੀਆਂ ਕੰਮ ਕਰਨਗੀਆਂ, ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ, ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ, ਨਫ਼ਰਤ ਕਰਦੇ ਨੇ, ਜਿਹੜੇ ਸੱਤਾ 'ਚ ਬੈਠੇ ਨੇ, ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿਰੇ ਨੂੰ ਰੋਕਿਆ ਜਾਵੇ। ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ, ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ। ਇਹਨਾਂ ਦੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਤੰਤਰ ਦਾ ਇਸਤੇਮਾਲ ਕਰਦੇ ਉਦੋਂ ਤੋਂ ਹੀ ਖਤਮ ਹੋ ਜਾਏਗਾ। ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਾਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ। ਇਸ ਕਰਕੇ ਹਰ ਮੁਮਕਿਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਛੋਟੀ ਜਿਹੀ ਕੜੀ ਹੈ। ਜਿਹੜੀ ਸਾਡੀ ਕੌਮ ਹੈ ਨਾ, ਇਹਦੇ 'ਚ ਬੜੇ ਯੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ। ਯੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ। ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਅਤ ਕਰਦੇ ਹੋ। ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ। ਉਸਨੇ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ। ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ, ਬੀਬੀ ਰਜਿੰਦਰ ਕੌਰ ਭੱਠਲ ਫਾਰਮਰ ਚੀਫ ਮਿਨਿਸਟਰ, ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਅਗਵਾਈ ਭਰੀ ਕਿ ਮੈਂ ਖਹਿਰਾ ਸਾਹਿਬ ਦੇ ਨਾਲ ਆ ਅਤੇ ਮੈਂ ਧੂਰੀ ਹਲਕੇ 'ਚੋਂ ਉਹਨਾਂ ਨੂੰ ਜਿਤਾ ਕੇ ਭੇਜੂੰਗਾ। ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸੀਗੇ। ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਇਮਦਾਦ ਕਰੂੰਗਾ। ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ। ਫਿਰ 2-3 ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ। ਬਹੁਤ ਅੱਛਾ ਖਾਣਾ ਖਵਾਇਆ, ਸਵੇਰੇ ਬ੍ਰੇਕਫਾਸਟ ਉਹਦੇ ਸਤਿਕਾਰਯੋਗ ਮੇਰੀ ਬੇਟੀ ਨੇ, ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ। ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ, ਕੀ ਕਰਨਾ, ਤੇ ਅਚਾਨਕ ਪਰਸੋਂ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ। ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ, ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜਿਹੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ। ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ। ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ। ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ। ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ, ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ, ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ। ਉਹਨਾਂ ਨੂੰ ਸਿਰਫ 75,000 ਵੋਟ ਪਈ ਜਿਹੜੀ ਜਿਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ। ਹੁਣ 75,000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ। ਇਸ ਕਰਕੇ ਪਾਰਟੀ ਨੇ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ, ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ। ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਿਆ। ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ। ਮੈਂ ਬਿਲਕੁਲ ਬਰਕਰਾਰ, ਮੇਰੇ ਹੌਸਲੇ ਪੂਰੇ ਫੁੱਲ ਬੁਲੰਦ ਨੇ। ਕਿਉਂ ਬੁਲੰਦ ਨੇ? ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਆਮ ਜਨਤਾ, ਗਰੀਬ ਤਬਕਾ, ਕਿਸਾਨ, ਖੇਤ ਮਜ਼ਦੂਰ, ਛੋਟਾ ਦੁਕਾਨਦਾਰ, ਨੌਜਵਾਨ, ਸਾਡੇ ਦਲਿਤ ਵੀਰ, ਪਛੜੀਆਂ ਸ਼੍ਰੇਣੀਆਂ, ਮੇਰੀਆਂ ਭੈਣਾਂ, ਸਤਿਕਾਰਯੋਗ ਬਜ਼ੁਰਗ ਤੇ ਔਰਤਾਂ, ਜਦੋਂ ਮੈਂ ਪਿਛਲੇ 15 ਦਿਨ ਤੋਂ ਕੈਂਪੇਨ ਕਰ ਰਿਹਾ, ਮੇਰੇ ਸਿਰ ਤੇ ਹੱਥ ਰੱਖ ਰਹੇ। ਮੈਨੂੰ ਰੋਕ ਕੇ ਅਕਾਲੀ ਚੰਗੇ ਜਿਹੜੇ ਅਸਲ ਗੈਰਤਮੰਦ ਅਖਲਾਕੀ ਲੋਕ ਨੇ ਉਹ ਕਹਿੰਦੇ ਅੱਜ ਕਿ ਤੈਨੂੰ ਵੋਟ ਪਾਉਣੀ ਆ। ਮੈਨੂੰ ਰੋਕ ਕੇ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਜਿਹੜੇ ਵॉलੰਟੀਅਰ ਆ ਫੋਨ ਕਰਕੇ ਕਿ ਖਹਿਰਾ ਸਾਹਿਬ ਅਸੀਂ ਤੁਹਾਡੇ ਕਿਰਦਾਰ ਨੂੰ ਅੱਛੀ ਤਰ੍ਹਾਂ ਜਾਣਦੇ ਆ, ਅਸੀਂ ਚਾਹੇ ਕਿਤੇ ਰਹੀਏ ਵੋਟਾਂ ਅਸੀਂ ਤੁਹਾਨੂੰ ਪਾਉਣੀਆਂ। ਬਹੁਤੇ ਲੋਕ ਕਹਿੰਦੇ ਨੇ ਕਿ ਤੇਰੇ ਕੰਮਾਂਕਾਰਾਂ ਨੂੰ ਜੋ ਤੂੰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਲਈ ਜੂਝਿਆ ਅਸੀਂ ਤੈਨੂੰ ਵੋਟ ਪਾਉਣੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕਿਸੇ ਨੇ ਹੌਸਲਾ ਨਹੀਂ ਪਸਤ ਕਰਨਾ, ਘਬਰਾਉਣਾ ਨਹੀਂਗਾ। ਆਪਾਂ ਅੱਗੇ ਨੂੰ ਵੀ ਵੱਧ ਮਾਰਜਨ ਦੇ ਨਾਲ ਉੱਪਰ ਜਾਵਾਂਗੇ। ਆਪਾਂ ਅੱਗੇ ਨੂੰ ਵੀ ਵੱਧ ਦਲੇਰੀ ਨਾਲ ਲੜਾਈ ਲੜਨੀ, ਕਿਉਂਕਿ ਇਹ ਜਿਹੜਾ ਹੁਣ ਹੋਇਆ ਨਾ, ਇਹ ਤਿਤਲੀਆਂ ਦਾ ਦੌਰ ਚੱਲ ਰਿਹਾ ਭਗਵੰਤ ਮਾਨ ਦਾ। ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਤੇ ਪੁਰਾਣੀਆਂ ਪਾਰਟੀਆਂ ਨੂੰ ਗਾਲਾਂ ਕੱਢਣ ਵਾਲੇ ਲੋਕੀ ਉਹਨਾਂ ਆਪਣੇ ਬੱਚਿਆਂ ਦੇ ਸਿਰ ਤੇ ਸੌਹਾਂ ਖਾ ਕੇ ਇਹ ਕਹਿੰਦੇ ਸੀ ਕਿ ਅਸੀਂ ਕਾਂਗਰਸ ਨਾਲ ਕਦੀ ਸਮਝੌਤਾ ਨਹੀਂ, ਹਮ ਨਹੀਂ ਕरेंगे। ਅੱਜ ਕਾਂਗਰਸ ਦੀ ਝੋਲੀ ਗੋਦੀ ਦੇ ਵਿੱਚ ਬੈਠੇ ਹੋਏ ਨੇ।
ਔਰ ਨਿਤ ਦਿਨ ਕਾਂਗਰਸ ਤੇ ਅਕਾਲੀ ਦਲ ਨੂੰ ਗਾਲਾਂ ਕੱਢਣ ਵਾਲੇ ਉਮੀਦਵਾਰ ਵੀ ਉਹਨਾਂ ਦੇ ਚੱਕਰੇ ਨੇ। ਪਿਛਲੇ ਦਿਨਾਂ ਵਿੱਚ ਰਿੰਕੂ ਜਲੰਧਰ ਤੋਂ ਜਿਹੜਾ ਪਹਿਲਾਂ ਕਾਂਗਰਸ ਤੋਂ ਇਹਨਾਂ ਨੇ ਡਿਫੈਕਸ਼ਨ ਕਰਾਈ ਸੀਗੀ ਔਰ ਜਲੰਧਰ ਤੋਂ ਐਮਪੀ ਬਣਾਇਆ, ਐਤਕੀ ਉਹ ਐਮਪੀ ਦੀ ਟਿਕਟ ਸਮੇਤ ਭੱਜ ਗਿਆ ਬੀਜੇਪੀ ਵੱਲ ਨੂੰ ਤੇ ਉੱਥੇ ਇਹਨਾਂ ਨੇ ਅਕਾਲੀ ਦਲ ਦੀ ਇੱਕ ਤਿਤਲੀ ਚੱਕੀ ਔਰ ਚੱਬੇਵਾਲ ਜਿਹੜੀਆਂ ਬਾਹਾਂ ਮਰੋੜ ਕੇ ਇੱਕ ਹੁਸ਼ਿਆਰਪੁਰ ਦੀ ਤਿਤਲੀ ਚੱਕੀ ਤੇ ਜੀਪੀ ਜਿਹੜਾ ਇੱਕ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਂਗਰਸ ਦੀ ਤਿਤਲੀ ਚੱਕੀ ਤੇ ਜਿਹੜੇ ਕਹਿੰਦੇ ਸੀ ਮਿਆਰੀ ਰਾਜਨੀਤੀ ਕਰਨੀ, ਅਸੀਂ ਤੇ ਕਦਰਾਂ ਕੀਮਤਾਂ ਤੇ ਅਸੀਂ ਤਾਂ ਐਥੀਕਲ ਤੇ ਮੋਰੈਲਿਟੀ ਲੈ ਕੇ ਆਵਾਂਗੇ ਪੋਲਿਟਿਕਸ, ਇੰਨੇ ਗਿਰ ਗਏ ਨੇ ਕਿ ਦੂਜੀਆਂ ਪਾਰਟੀਆਂ ਤੋਂ ਬਗੈਰ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ। 13 ਚੋਂ 3 ਤਿਤਲੀਆਂ ਨੇ, 5 ਮੰਤਰੀ ਨੇ, 3 ਐਮਐਲਏ ਨੇ ਤੇ 1 ਕਮੇਡੀਅਨ ਤੇ ਇਹਨਾਂ ਦੀ ਆਪਣੀ ਪਾਰਟੀ ਦਾ ਬੰਦਾ ਕਿਹੜਾ ਹੈ। ਔਰ ਗੋਲਡੀ ਮੁਤਲਕ ਇਹ ਖਬਰ ਆਈ ਹੈ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ। ਭਗਵੰਤ ਮਾਨ ਨੇ ਉਹਦੀਆਂ ਮਲਟੀਪਲ ਵਿਜੀਲੈਂਸ ਇਨਕੁਆਇਰੀਆਂ ਖੋਲੀਆਂ ਹੋਈਆਂ। ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ ਉਹ ਸ਼ਾਇਦ ਪੌਣੇ 2 ਲੱਖ ਰੁਪਏ ਦੇ ਲਿਆਂਦੇ ਗਏ। ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ, ਘੱਟੋ ਘੱਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ। ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਇਲ ਦੀ ਫੈਕਟਰੀ ਲਾ ਲਈ ਸੀ ਆਪਣੀ ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ਧੱਕੇ ਨਾਲ ਗੋਲਡੀ ਆਪਣੇ ਪਰਿਵਾਰ ਦੀਆਂ ਟਾਈਲਾਂ ਭੇਜਦਾ ਸੀ। ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਉਹ ਉਹਦੀ ਇੱਛਾ ਵਾ। ਉਸ ਨੂੰ ਮੇਰਾ ਕਿ ਸ਼ੁਭ ਕਾਮਨਾਵਾਂ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ, ਪਰ ਯਾਦ ਰਹੇ ਇਹ ਖੰਜਰ ਮਾਰਨ ਵਾਲੀ ਪਾਰਟੀ ਹੈ। ਇਸਨੇ ਪ੍ਰਸ਼ਾਂਤ ਭੂਸ਼ਣ ਨੂੰ ਨਹੀਂ ਬਖਸ਼ਿਆ ਜਿਹਨੇ 5 ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਖੰਜਰ ਵੱਜਿਆ ਪ੍ਰਸ਼ਾਂਤ ਭੂਸ਼ਣ ਦੇ, ਫਿਰ ਵੱਜਿਆ ਖੰਜਰ ਜੋਗਿੰਦਰ ਯਾਦਵ ਦੇ, ਫਿਰ ਵੱਜਿਆ ਕੁਮਾਰ ਵਿਸ਼ਵਾਸ ਦੇ, ਫਿਰ ਵੱਜਿਆ ਆਸ਼ੂਤੋਸ਼ ਜਰਨਲਿਸਟ ਦੇ ਤੇ ਫਿਰ ਪੰਜਾਬ ਵਾਲਿਆਂ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ, ਫੂਲਕਾ ਸਾਹਿਬ ਤੇ, ਘੁੱਗੀ ਤੇ, ਛੋਟੇਪੁਰ ਤੇ, ਖੈਰੇ ਤੇ ਬਚਣਾ ਗੋਲਡੀ ਤੂੰ ਵੀ ਨਹੀਂਗਾ। ਤੇ ਥੋੜੀ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਕਿ ਅਸੀਂ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ। ਮੈਨੂੰ ਪਤਾ ਤੁਹਾਨੂੰ ਡਰਾ ਕੇ ਧਮਕਾ ਕੇ ਲੈ ਕੇ ਗਏ ਨੇ। ਮੇਰੀਆਂ ਫਿਰ ਵੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ ਤੇ ਲੋਕੋ ਮੇਰੀ ਡੋਰ ਤੁਹਾਡੇ ਹੱਥ ਵਿੱਚ ਆ, ਮੇਰਾ ਭਵਿੱਖ ਤੁਹਾਡੇ ਹੱਥ ਵਿੱਚ ਆ। ਤੁਸੀਂ ਮੇਰਾ ਭਵਿੱਖ ਬਣਾ ਵੀ ਸਕਦੇ ਹੋ, ਤੁਸੀਂ ਮੇਰਾ ਭਵਿੱਖ ਵਿਗਾੜ ਵੀ ਸਕਦੇ ਹੋ, ਕਿਉਂਕਿ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਤੁਹਾਡੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਬੋਲਦੀ ਆ। ਜਿੱਦਣ ਤੁਸੀਂ ਫੈਸਲਾ ਕਰ ਲਿਆ ਕੋਈ ਲੀਡਰ ਮੈਨੂੰ ਹਰਾ ਨਹੀਂ ਸਕਦਾ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਮੇਰੇ ਨਾਲ ਧੋਖਾਧੜੀ ਹੋਵੇ, ਕਿਉਂਕਿ ਮੈਂ ਬੇਈਮਾਨੀ ਨਾਲ ਕਦੀ ਜ਼ਿੰਦਗੀ 'ਚ ਰਾਜਨੀਤੀ ਨਹੀਂ ਕੀਤੀ, ਮੈਂ ਕਦੀ ਦਿਮਾਗ ਤੋਂ ਨਹੀਂ ਚੱਲਿਆ, ਮੈਂ ਕੋਈ ਸ਼ਾਤਰਤਾਈ ਨਾਲ ਨਹੀਂ ਚੱਲਿਆ, ਮੈਂ ਕੋਈ ਕੀ ਕਹਿੰਦੇ ਹੁੰਦੇ ਕਿ ਇਸ ਨੂੰ ਧੰਦਾ ਬਣਾ ਕੇ ਨਹੀਂ ਚੱਲਿਆ। ਮੈਂ ਹਮੇਸ਼ਾ ਦਿਲ ਦੇ ਨਾਲ ਚੱਲਦਾ, ਮੈਂ ਆਪਣੀ ਦਿਲ ਦੀ ਆਵਾਜ਼ ਸੁਣਦਾ। ਔਰ ਦਿਲ ਦੀ ਆਵਾਜ਼ ਅਗਰ ਤੁਸੀਂ ਸਮਝਦੇ ਹੋ ਕਿ ਮੈਂ ਪੰਜਾਬ ਲਈ ਲੜਿਆ ਔਰ ਜੂਝਿਆ ਤੇ ਬਹੁਤ ਕੁਝ ਸਹਾਰਿਆ, ਜੇਲਾਂ ਕੱਟੀਆਂ, ਤੇ ਫਿਰ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਕਾਲੀਆਂ ਨੂੰ ਵੀ ਅਪੀਲ ਹੈ, ਜਿਹੜੇ ਚੰਗੇ ਗੈਰਤਮੰਦ ਅਖਲਾਕੀ ਝਾੜੂ ਦੇ ਨਾਲ ਜਜ਼ਬਾਤੀ ਵਰਕਰ ਉਹਨਾਂ ਨੂੰ ਵੀ ਅਪੀਲ ਹੈ, ਤੇ ਕਾਂਗਰਸ ਦੇ ਕੇਡਰ ਨੂੰ, ਧੂਰੀ ਦੇ ਖਾਸ ਤੌਰ ਤੇ ਵੋਟਰਸ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਰਲ ਕੇ ਇੱਕ ਵਾਰ ਇਸ ਯੁੱਧ ਨੂੰ ਪਾਰ ਕਰੀਏ, ਮੋਰਚਾ ਫਤਿਹ ਕਰੀਏ। ਕਿਉਂਕਿ 2024 ਦੀ ਸੰਗਰੂਰ ਦੇ ਨਤੀਜੇ ਤੋਂ ਬਾਅਦ ਇੱਕ ਨਵੀਂ ਰਾਜਨੀਤੀ ਦਾ ਮਿਆਰ ਕਾਇਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ, ਇੱਕ ਨਵਾਂ ਨੈਰੇਟਿਵ ਸੈੱਟ ਕੀਤਾ ਜਾਵੇਗਾ, ਇੱਕ ਅਸਲ ਉਹ ਵਾਲਾ ਨੈਰੇਟਿਵ ਜਿਹੜਾ ਪੰਜਾਬ ਹਤੈਸ਼ੀ ਤੇ ਪੰਜਾਬੀਆਂ ਦੇ ਤੇ ਸਿੱਖਾਂ ਦੀ ਗੱਲ ਕਰੇਗਾ ਪੰਜਾਬ ਦੇ ਵਿੱਚ ਖੁੱਲ ਕੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਸਟੇਟ ਨੂੰ ਆਪਾਂ ਬਹਾਲ ਕਰਾਉਣ ਦੀ ਕੋਸ਼ਿਸ਼ ਕਰਨੀ ਆ। ਤਾਂ ਫਿਰ ਇੱਕ ਵਾਰ ਲਾਸਟ ਵਿੱਚ ਕਹਿਣਾ ਚਾਹੁੰਦਾ ਕਿ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਵਾ ਔਰ ਧੂਰੀ ਦੇ ਸਾਰੇ ਸਰਪੰਚਸ ਨੂੰ, ਬਲਾਕ ਸੰਮਤੀ ਮੈਂਬਰਸ ਨੂੰ, ਜ਼ਿਲ੍ਹਾ ਪਰਿਸ਼ਦ ਮੈਂਬਰਸ ਨੂੰ, ਬਲਾਕ ਪ੍ਰਧਾਨਾਂ ਨੂੰ, ਸਾਰੇ ਸਾਡੇ ਮੰਡਲ ਪ੍ਰਧਾਨਾਂ ਨੂੰ, ਬੂਥ ਇੰਚਾਰਜਸ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੌਕਾ ਪ੍ਰਸਤ ਲੋਕਾਂ ਦਾ, ਦਗੇਬਾਜ਼ ਲੋਕਾਂ ਦਾ, ਵਿਸ਼ਵਾਸਘਾਤ ਕਰਨ ਵਾਲੇ ਲੋਕਾਂ ਦਾ ਤੁਸੀਂ ਸਾਥ ਨਹੀਂ ਦੇਣਾ। ਤੁਸੀਂ ਇਨਸਾਫ ਪਸੰਦੀ ਤੇ ਸੱਚ ਤੇ ਰਾਹ ਤੇ ਚੱਲਦੇ ਹੋਏ ਮੇਰਾ ਸਾਥ ਦੇਣਾ। ਤੁਹਾਡੇ ਕੱਲੇ ਦਾ ਮੈਂ ਮਸ਼ਕੂਰ ਹੋਊਂਗਾ ਔਰ ਕੱਲੇ ਦੀ ਹਿਫਾਜ਼ਤ ਕਰੂੰਗਾ। ਯਾਦ ਰੱਖਣਾ, ਕੋਈ ਤੁਹਾਡੇ ਤੇ ਪਰਚਾ ਹੋਵੇ ਕੱਲ ਨੂੰ, ਕੋਈ ਸਰਕਾਰ ਕੋਈ ਤੁਹਾਡੇ ਤੇ ਬਦਲਾਖੋਰੀ ਕਰੇ, ਉਹਨਾਂ ਨੂੰ ਪਹਿਲਾਂ ਸੁਖਪਾਲ ਖਹਿਰੇ ਦੇ ਨੂੰ ਪਾਰ ਕਰਕੇ ਉਹ ਜਿਹੜੀ ਮੈਂ ਤੁਹਾਡੀ ਦੀਵਾਰ ਦੀ ਤਰ੍ਹਾਂ ਖੜਾ ਹੋਊਂਗਾ, ਪਹਿਲਾਂ ਮੇਰੀ ਕੰਧ ਢਾਹ ਕੇ ਫਿਰ ਤੁਹਾਡੇ ਘਰਾਂ ਤੱਕ ਪਹੁੰਚਣਾ ਪਊਗਾ। ਤਾਂ ਆਪਾਂ ਮਿਲਦੇ ਹਾਂ ਸ਼ਾਰਟਲੀ ਧੂਰੀ ਦੇ ਵਿੱਚ ਸਾਰੇ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰਸ ਤੇ ਕਾਂਗਰਸ ਦੇ ਕੇਡਰਸ ਨੂੰ। ਔਰ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਕੇਡਰਸ ਨੇ ਰਿਫਿਊਜ਼ ਕਰਤਾ ਗੋਲਡੀ ਨੂੰ ਕਿ ਤੇਰੇ ਨਾਲ ਨਹੀਂ ਜਾਵਾਂਗੇ। ਉੱਥੇ ਚੰਦ ਜਿਹੜੇ ਲੋਕ ਨੇ ਜਿਹੜੇ ਉਹ ਜਾ ਰਹੇ ਨੇ। ਔਰ ਮੈਂ ਸਮਝਦਾ ਕਿ ਡਿਫੈਕਟਰਸ ਨੂੰ, ਪੰਜਾਬ ਦੇ ਲੋਕਾਂ ਨੂੰ ਮੇਰਾ ਸੁਨੇਹਾ ਕਿ ਤਿਤਲੀਆਂ ਨੂੰ, ਇਹ ਡਿਫੈਕਟਰਸ ਨੂੰ, ਚਾਹੇ ਉਹ ਚੱਬੇਵਾਲ ਹੈ ਤੇ ਚਾਹੇ ਉਹ ਰਿੰਕੂ ਹੈ ਤੇ ਚਾਹੇ ਉਹ ਜੀਪੀ ਹੈ ਤੇ ਚਾਹੇ ਉਹ ਗੋਲਡੀ ਹੈ, ਇਹਨਾਂ ਨੂੰ ਸਜ਼ਾ ਦਿਓ, ਨਹੀਂ ਤਾਂ ਪੋਲਿਟਿਕਸ ਵਿੱਚ ਹੋਰ ਵੀ ਗੰਦ ਪਵੇਗਾ, ਗੰਦਲੀ ਹੋਵੇਗੀ ਰਾਜਨੀਤੀ। ਮੌਕਾ ਪ੍ਰਸਤ ਲੋਕਾਂ ਨੂੰ ਉਤਸ਼ਾਹ ਮਿਲੇਗਾ। ਜਿੱਦਣ ਤੁਸੀਂ ਇਹ ਸਾਰੇ ਹਰਾ ਦਿੱਤੇ ਇਸ ਚੋਣ ਵਿੱਚ,
ਅੱਗੇ ਤੋਂ ਕੋਈ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਬਿਨਾਂ ਵਜ੍ਹਾ ਮੌਕਾ ਪ੍ਰਸਤੀ ਕਰਕੇ ਜਾਂ ਡਰਦੇ ਹੋਏ ਨਹੀਂ ਜਾਏਗਾ। ਇਹ ਮੇਰਾ ਤੁਹਾਡੇ ਨਾਲ ਸੁਣਿਆ ਸੀਗਾ। ਚੋਣ ਨਿਸ਼ਾਨ ਪੰਜਾ ਹੈ ਮੇਰੇ ਵੀਰੋ, ਤੇ ਸਭ ਨੇ ਮੇਰਾ ਪਾਰਟੀਬਾਜ਼ੀ ਦੇ ਉੱਤੇ ਸਾਥ ਦੇਣਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਅਗਰ ਠੀਕ ਗੱਲਾਂ ਲੱਗੀਆਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਕੱਲ ਬੇਨਤੀ ਕੀਤੀ ਸੀ ਕਿ ਬੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ 'ਚ, ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੋਰ ਹਿਲਜੁਲ ਹੋਵੇਗੀ, ਕਿਉਂਕਿ ਉੱਪਰਲੀਆਂ ਸਰਕਾਰਾਂ, ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖਹਿਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜ਼ਿਸ਼ਾਂ ਹੋਣਗੀਆਂ, ਕਈ ਏਜੰਸੀਆਂ ਕੰਮ ਕਰਨਗੀਆਂ, ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ, ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ, ਨਫ਼ਰਤ ਕਰਦੇ ਨੇ, ਜਿਹੜੇ ਸੱਤਾ 'ਚ ਬੈਠੇ ਨੇ, ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿਰੇ ਨੂੰ ਰੋਕਿਆ ਜਾਵੇ। ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ, ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ। ਇਹਨਾਂ ਦੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਤੰਤਰ ਦਾ ਇਸਤੇਮਾਲ ਕਰਦੇ, ਉਦੋਂ ਤੋਂ ਹੀ ਖਤਮ ਹੋ ਜਾਏਗਾ। ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਾਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ। ਇਸ ਕਰਕੇ ਹਰ ਮੁਮਕਿਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ, ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ, ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਛੋਟੀ ਜਿਹੀ ਕੜੀ ਹੈ। ਜਿਹੜੀ ਸਾਡੀ ਕੌਮ ਹੈ ਨਾ, ਇਹਦੇ 'ਚ ਬੜੇ ਯੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ। ਯੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ। ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਅਤ ਕਰਦੇ ਹੋ। ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ, ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ, ਉਹਦਾ ਅਧਿਕਾਰ ਸੀਗਾ। ਉਸਨੇ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ। ਰਾਜਾ ਵੜਿੰਗ, ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ, ਬੀਬੀ ਰਜਿੰਦਰ ਕੌਰ ਪੱਠਲ, ਫਾਰਮਰ ਚੀਫ ਮਿਨਿਸਟਰ, ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਅਗਵਾਈ ਭਰੀ ਕਿ ਮੈਂ ਖਹਿਰਾ ਸਾਹਿਬ ਦੇ ਨਾਲ ਆ ਅਤੇ ਮੈਂ ਧੂਰੀ ਹਲਕੇ 'ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ। ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸੀਗੇ। ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ, ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ, ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ, ਮੈਂ ਇਸ ਦੀ ਜ਼ਰੂਰ ਅਮਦਾਦ ਕਰੂੰਗਾ। ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ। ਫਿਰ 2-3 ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ। ਬਹੁਤ ਅੱਛਾ ਖਾਣਾ ਖਵਾਇਆ, ਸਵੇਰੇ ਬ੍ਰੇਕਫਾਸਟ ਉਹਦੇ ਸਤਿਕਾਰਯੋਗ ਮੇਰੀ ਬੇਟੀ ਨੇ, ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ। ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ, ਕੀ ਕਰਨਾ, ਤੇ ਅਚਾਨਕ ਪਰਸੋਂ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ। ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ, ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜਿਹੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ। ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ। ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ। ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ। ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ, ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ, ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ। ਉਹਨਾਂ ਨੂੰ ਸਿਰਫ 75,000 ਵੋਟ ਪਈ ਜਿਹੜੀ ਜਿਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ। ਹੁਣ 75,000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ। ਇਸ ਕਰਕੇ ਪਾਰਟੀ ਨੇ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ, ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ। ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸਘਾਤ ਹੋਇਆ, ਮੈਨੂੰ ਥੋੜਾ ਦੁੱਖ ਵੀ ਲੱਗਿਆ। ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ, ਮੈਂ ਬਿਲਕੁਲ ਬਰਕਰਾਰ, ਮੇਰੇ ਹੌਸਲੇ ਪੂਰੇ ਫੁੱਲ ਬੁਲੰਦ ਨੇ। ਕਿਉਂ ਬੁਲੰਦ ਨੇ? ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਆਮ ਜਨਤਾ, ਗਰੀਬ ਤਬਕਾ, ਕਿਸਾਨ, ਖੇਤ ਮਜ਼ਦੂਰ, ਛੋਟਾ ਦੁਕਾਨਦਾਰ, ਨੌਜਵਾਨ, ਸਾਡੇ ਦਲਿਤ ਵੀਰ, ਪਛੜੀਆਂ ਸ਼੍ਰੇਣੀਆਂ, ਮੇਰੀਆਂ ਭੈਣਾਂ, ਸਤਿਕਾਰਯੋਗ ਬਜ਼ੁਰਗ ਤੇ ਔਰਤਾਂ, ਜਦੋਂ ਮੈਂ ਪਿਛਲੇ 15 ਦਿਨ ਤੋਂ ਕੈਂਪੇਨ ਕਰ ਰਿਹਾ, ਮੇਰੇ ਸਿਰ ਤੇ ਹੱਥ ਰੱਖ ਰਹੇ। ਮੈਨੂੰ ਰੋਕ ਕੇ ਅਕਾਲੀ ਚੰਗੇ ਜਿਹੜੇ ਅਸਲ ਗੈਰਤਮੰਦ ਅਖਲਾਕੀ ਲੋਕ ਨੇ, ਉਹ ਕਹਿੰਦੇ ਅੱਜ ਕਿ ਤੈਨੂੰ ਵੋਟ ਪਾਉਣੀ ਆ। ਮੈਨੂੰ ਰੋਕ ਕੇ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਜਿਹੜੇ ਵੋਲੰਟੀਅਰ ਆ, ਫੋਨ ਕਰਕੇ ਕਿ ਖਹਿਰਾ ਸਾਹਿਬ, ਅਸੀਂ ਤੁਹਾਡੇ ਕਿਰਦਾਰ ਨੂੰ ਅੱਛੀ ਤਰ੍ਹਾਂ ਜਾਣਦੇ ਆ, ਅਸੀਂ ਚਾਹੇ ਕਿਤੇ ਰਹੀਏ, ਵੋਟਾਂ ਅਸੀਂ ਤੁਹਾਨੂੰ ਪਾਉਣੀਆਂ। ਬਹੁਤੇ ਲੋਕ ਕਹਿੰਦੇ ਨੇ ਕਿ ਤੇਰੇ ਕੰਮਾਂਕਾਰਾਂ ਨੂੰ, ਜੋ ਤੂੰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਲਈ ਜੂਝਿਆ, ਅਸੀਂ ਤੈਨੂੰ ਵੋਟ ਪਾਉਣੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕਿਸੇ ਨੇ ਹੌਸਲਾ ਨਹੀਂ ਪਸਤ ਕਰਨਾ, ਘਬਰਾਉਣਾ ਨਹੀਂਗਾ। ਆਪਾਂ ਅੱਗੇ ਨੂੰ ਵੀ ਵੱਧ
ਮਾਰਜਨ ਦੇ ਨਾਲ ਉੱਪਰ ਜਾਵਾਂਗੇ, ਆਪਾਂ ਅੱਗੇ ਨੂੰ ਵੀ ਵੱਧ ਦਲੇਰੀ ਨਾਲ ਲੜਾਈ ਲੜਨੀ, ਕਿਉਂਕਿ ਇਹ ਜਿਹੜਾ ਹੁਣ ਹੋਇਆ ਨਾ, ਇਹ ਤਿਤਲੀਆਂ ਦਾ ਦੌਰ ਚੱਲ ਰਿਹਾ ਭਗਵੰਤ ਮਾਨ ਦਾ। ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਤੇ ਪੁਰਾਣੀਆਂ ਪਾਰਟੀਆਂ ਨੂੰ ਗਾਲਾਂ ਕੱਢਣ ਵਾਲੇ ਲੋਕੀ ਉਹਨਾਂ ਆਪਣੇ ਬੱਚਿਆਂ ਦੇ ਸਿਰ ਤੇ ਸੌਹਾਂ ਖਾ ਕੇ ਇਹ ਕਹਿੰਦੇ ਸੀ ਕਿ ਅਸੀਂ ਕਾਂਗਰਸ ਨਾਲ ਕਦੀ ਸਮਝੌਤਾ ਨਹੀਂ, ਹਮ ਨਹੀਂ ਕਰਾਂਗੇ। ਅੱਜ ਕਾਂਗਰਸ ਦੀ ਝੋਲੀ ਗੋਦੀ ਦੇ ਵਿੱਚ ਬੈਠੇ ਹੋਏ ਨੇ, ਔਰ ਨਿਤ ਦਿਨ ਕਾਂਗਰਸ ਤੇ ਅਕਾਲੀ ਦਲ ਨੂੰ ਗਾਲਾਂ ਕੱਢਣ ਵਾਲੇ ਉਮੀਦਵਾਰ ਵੀ ਉਹਨਾਂ ਦੇ ਚੱਕਰੇ ਨੇ। ਪਿਛਲੇ ਦਿਨਾਂ ਵਿੱਚ ਰਿੰਕੂ ਜਲੰਧਰ ਤੋਂ, ਜਿਹੜਾ ਪਹਿਲਾਂ ਕਾਂਗਰਸ ਤੋਂ ਇਹਨਾਂ ਨੇ ਡਿਫੈਕਸ਼ਨ ਕਰਾਈ ਸੀਗੀ ਔਰ ਜਲੰਧਰ ਤੋਂ ਐਮਪੀ ਬਣਾਇਆ, ਐਤਕੀ ਉਹ ਐਮਪੀ ਦੀ ਟਿਕਟ ਸਮੇਤ ਭੱਜ ਗਿਆ ਬੀਜੇਪੀ ਵੱਲ ਨੂੰ, ਤੇ ਉੱਥੇ ਇਹਨਾਂ ਨੇ ਅਕਾਲੀ ਦਲ ਦੀ ਇੱਕ ਤਿਤਲੀ ਚੱਕੀ ਔਰ ਚੱਬੇਵਾਲ ਜਿਹੜੀਆਂ ਬਾਹਾਂ ਮਰੋੜ ਕੇ ਇੱਕ ਹੁਸ਼ਿਆਰਪੁਰ ਦੀ ਤਿਤਲੀ ਚੱਕੀ, ਤੇ ਜੀਪੀ ਜਿਹੜਾ ਇੱਕ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਂਗਰਸ ਦੀ ਤਿਤਲੀ ਚੱਕੀ, ਤੇ ਜਿਹੜੇ ਕਹਿੰਦੇ ਸੀ ਮਿਆਰੀ ਰਾਜਨੀਤੀ ਕਰਨੀ, ਅਸੀਂ ਤੇ ਕਦਰਾਂ ਕੀਮਤਾਂ ਤੇ ਅਸੀਂ ਤਾਂ ਐਥੀਕਲ ਤੇ ਮੋਰੈਲਿਟੀ ਲੈ ਕੇ ਆਵਾਂਗੇ ਪੋਲਿਟਿਕਸ, ਇੰਨੇ ਗਿਰ ਗਏ ਨੇ ਕਿ ਦੂਜੀਆਂ ਪਾਰਟੀਆਂ ਤੋਂ ਬਗੈਰ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ। 13 ਚੋਂ 3 ਤਿਤਲੀਆਂ ਨੇ, 5 ਮੰਤਰੀ ਨੇ, 3 ਐਮਐਲਏ ਨੇ ਤੇ 1 ਕਮੇਡੀਅਨ, ਤੇ ਇਹਨਾਂ ਦੀ ਆਪਣੀ ਪਾਰਟੀ ਦਾ ਬੰਦਾ ਕਿਹੜਾ ਹੈ। ਔਰ ਗੋਲਡੀ ਮੁਤਲਕ ਇਹ ਖਬਰ ਆਈ ਹੈ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ। ਭਗਵੰਤ ਮਾਨ ਨੇ ਉਹਦੀਆਂ ਮਲਟੀਪਲ ਵਿਜੀਲੈਂਸ ਇਨਕੁਆਇਰੀਆਂ ਖੋਲੀਆਂ ਹੋਈਆਂ। ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ, ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ, ਉਹ ਸ਼ਾਇਦ ਪੌਣੇ 2 ਲੱਖ ਰੁਪਏ ਦੇ ਲਿਆਂਦੇ ਗਏ। ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ, ਘੱਟੋ ਘੱਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ। ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਇਲ ਦੀ ਫੈਕਟਰੀ ਲਾ ਲਈ ਸੀ ਆਪਣੀ, ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ਧੱਕੇ ਨਾਲ ਗੋਲਡੀ ਆਪਣੇ ਪਰਿਵਾਰ ਦੀਆਂ ਟਾਈਲਾਂ ਭੇਜਦਾ ਸੀ। ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ, ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਉਹ ਉਹਦੀ ਇੱਛਾ ਵਾ। ਉਸ ਨੂੰ ਮੇਰਾ ਕਿ ਸ਼ੁਭ ਕਾਮਨਾਵਾਂ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ, ਪਰ ਯਾਦ ਰਹੇ ਇਹ ਖੰਜਰ ਮਾਰਨ ਵਾਲੀ ਪਾਰਟੀ ਹੈ। ਇਸ ਨੇ ਪ੍ਰਸ਼ਾਂਤ ਭੂਸ਼ਣ ਨੂੰ ਨਹੀਂ ਬਖਸ਼ਿਆ, ਜਿਹਨੇ 5 ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਖੰਜਰ ਵੱਜਿਆ ਪ੍ਰਸ਼ਾਂਤ ਭੂਸ਼ਣ ਦੇ, ਫਿਰ ਵੱਜਿਆ ਖੰਜਰ ਜੋਗਿੰਦਰ ਯਾਦਵ ਦੇ, ਫਿਰ ਵੱਜਿਆ ਕੁਮਾਰ ਵਿਸ਼ਵਾਸ ਦੇ, ਫਿਰ ਵੱਜਿਆ ਆਸ਼ੂਤੋਸ਼ ਜਰਨਲਿਸਟ ਦੇ, ਤੇ ਫਿਰ ਪੰਜਾਬ ਆਣਿਆਂ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ, ਫੂਲਕਾ ਸਾਹਿਬ ਤੇ, ਘੁੱਗੀ ਤੇ, ਛੋਟੇਪੁਰ ਤੇ, ਖੈਰੇ ਤੇ ਬਚਣਾ ਗੋਲਡੀ ਤੂੰ ਵੀ ਨਹੀਂਗਾ। ਤੇ ਥੋੜੀ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਕਿ ਅਸੀਂ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ। ਮੈਨੂੰ ਪਤਾ ਤੁਹਾਨੂੰ ਡਰਾ ਕੇ ਧਮਕਾ ਕੇ ਲੈ ਕੇ ਗਏ ਨੇ। ਮੇਰੀਆਂ ਫਿਰ ਵੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ। ਤੇ ਲੋਕੋ, ਮੇਰੀ ਡੋਰ ਤੁਹਾਡੇ ਹੱਥ ਵਿੱਚ ਆ, ਮੇਰਾ ਭਵਿੱਖ ਤੁਹਾਡੇ ਹੱਥ ਵਿੱਚ ਆ। ਤੁਸੀਂ ਮੇਰਾ ਭਵਿੱਖ ਬਣਾ ਵੀ ਸਕਦੇ ਹੋ, ਤੁਸੀਂ ਮੇਰਾ ਭਵਿੱਖ ਵਿਗਾੜ ਵੀ ਸਕਦੇ ਹੋ, ਕਿਉਂਕਿ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਤੁਹਾਡੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਬੋਲਦੀ ਆ। ਜਦੋਂ ਤੁਸੀਂ ਫੈਸਲਾ ਕਰ ਲਿਆ, ਕੋਈ ਲੀਡਰ ਮੈਨੂੰ ਹਰਾ ਨਹੀਂ ਸਕਦਾ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਮੇਰੇ ਨਾਲ ਧੋਖਾਧੜੀ ਹੋਵੇ, ਕਿਉਂਕਿ ਮੈਂ ਬੇਈਮਾਨੀ ਨਾਲ ਕਦੀ ਜ਼ਿੰਦਗੀ 'ਚ ਰਾਜਨੀਤੀ ਨਹੀਂ ਕੀਤੀ, ਮੈਂ ਕਦੀ ਦਿਮਾਗ ਤੋਂ ਨਹੀਂ ਚੱਲਿਆ, ਮੈਂ ਕੋਈ ਸ਼ਾਤਰਤਾਈ ਨਾਲ ਨਹੀਂ ਚੱਲਿਆ, ਮੈਂ ਕੋਈ ਕੀ ਕਹਿੰਦੇ ਹੁੰਦੇ ਕਿ ਇਸ ਨੂੰ ਧੰਦਾ ਬਣਾ ਕੇ ਨਹੀਂ ਚੱਲਿਆ। ਮੈਂ ਹਮੇਸ਼ਾ ਦਿਲ ਦੇ ਨਾਲ ਚੱਲਦਾ, ਮੈਂ ਆਪਣੀ ਦਿਲ ਦੀ ਆਵਾਜ਼ ਸੁਣਦਾ। ਔਰ ਦਿਲ ਦੀ ਆਵਾਜ਼ ਅਗਰ ਤੁਸੀਂ ਸਮਝਦੇ ਹੋ ਕਿ ਮੈਂ ਪੰਜਾਬ ਲਈ ਲੜਿਆ ਔਰ ਜੂਝਿਆ ਤੇ ਬਹੁਤ ਕੁਝ ਸਹਾਰਿਆ, ਜੇਲਾਂ ਕੱਟੀਆਂ, ਤੇ ਫਿਰ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਅਕਾਲੀਆਂ ਨੂੰ ਵੀ ਅਪੀਲ ਹੈ, ਜਿਹੜੇ ਚੰਗੇ ਗੈਰਤਮੰਦ ਅਖਲਾਕੀ ਝਾੜੂ ਦੇ ਨਾਲ ਜਜ਼ਬਾਤੀ ਵਰਕਰ ਉਹਨਾਂ ਨੂੰ ਵੀ ਅਪੀਲ ਹੈ, ਤੇ ਕਾਂਗਰਸ ਦੇ ਕੇਡਰ ਨੂੰ, ਧੂਰੀ ਦੇ ਖਾਸ ਤੌਰ ਤੇ ਵੋਟਰਸ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਰਲ ਕੇ ਇੱਕ ਵਾਰ ਇਸ ਯੁੱਧ ਨੂੰ ਪਾਰ ਕਰੀਏ, ਮੋਰਚਾ ਫਤਿਹ ਕਰੀਏ। ਕਿਉਂਕਿ 2024 ਦੀ ਸੰਗਰੂਰ ਦੇ ਨਤੀਜੇ ਤੋਂ ਬਾਅਦ ਇੱਕ ਨਵੀਂ ਰਾਜਨੀਤੀ ਦਾ ਮਿਆਰ ਕਾਇਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ, ਇੱਕ ਨਵਾਂ ਨੈਰੇਟਿਵ ਸੈੱਟ ਕੀਤਾ ਜਾਵੇਗਾ, ਇੱਕ ਅਸਲ ਉਹ ਵਾਲਾ ਨੈਰੇਟਿਵ ਜਿਹੜਾ ਪੰਜਾਬ ਹਤੈਸ਼ੀ ਤੇ ਪੰਜਾਬੀਆਂ ਦੇ ਤੇ ਸਿੱਖਾਂ ਦੀ ਗੱਲ ਕਰੇਗਾ ਪੰਜਾਬ ਦੇ ਵਿੱਚ ਖੁੱਲ੍ਹ ਕੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਸਟੇਟ ਨੂੰ ਆਪਾਂ ਬਹਾਲ ਕਰਾਉਣ ਦੀ ਕੋਸ਼ਿਸ਼ ਕਰਨੀ ਆ। ਤਾਂ ਫਿਰ ਇੱਕ ਵਾਰ ਲਾਸਟ ਵਿੱਚ ਕਹਿਣਾ ਚਾਹੁੰਦਾ ਕਿ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਵਾ, ਔਰ ਧੂਰੀ ਦੇ ਸਾਰੇ ਸਰਪੰਚਸ ਨੂੰ, ਬਲਾਕ ਸੰਮਤੀ ਮੈਂਬਰਸ ਨੂੰ, ਜ਼ਿਲ੍ਹਾ ਪ੍ਰੀਸ਼ਦ ਮੈਂਬਰਸ ਨੂੰ, ਬਲਾਕ ਪ੍ਰਧਾਨਾਂ ਨੂੰ, ਸਾਰੇ ਸਾਡੇ ਮੰਡਲ ਪ੍ਰਧਾਨਾਂ ਨੂੰ, ਬੂਥ ਇੰਚਾਰਜਸ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੌਕਾ ਪ੍ਰਸਤ ਲੋਕਾਂ ਦਾ, ਦਗੇਬਾਜ਼ ਲੋਕਾਂ ਦਾ, ਵਿਸ਼ਵਾਸਘਾਤ ਕਰਨ ਵਾਲੇ ਲੋਕਾਂ ਦਾ ਤੁਸੀਂ ਸਾਥ ਨਹੀਂ ਦੇਣਾ। ਤੁਸੀਂ ਇਨਸਾਫ ਪਸੰਦੀ ਤੇ ਸੱਚ ਤੇ ਰਾਹ ਤੇ ਚੱਲਦੇ ਹੋਏ ਮੇਰਾ ਸਾਥ ਦੇਣਾ। ਤੁਹਾਡੇ ਕੱਲੇ ਦਾ ਮੈਂ ਮਸ਼ਕੂਰ ਹੋਊਂਗਾ ਔਰ ਕੱਲੇ ਦੀ ਹਿਫਾਜ਼ਤ ਕਰੂੰਗਾ। ਯਾਦ ਰੱਖਣਾ, ਕੋਈ ਤੁਹਾਡੇ ਤੇ ਪਰਚਾ ਹੋਵੇ ਕੱਲ ਨੂੰ, ਕੋਈ ਸਰਕਾਰ ਕੋਈ ਤੁਹਾਡੇ ਤੇ ਬਦਲਾਖੋਰੀ ਕਰੇ, ਉਹਨਾਂ ਨੂੰ ਪਹਿਲਾਂ ਸੁਖਪਾਲ ਖਹਿਰੇ ਦੇ ਨੂੰ ਪਾਰ ਕਰਕੇ, ਉਹ ਜਿਹੜੀ ਮੈਂ ਤੁਹਾਡੀ ਦੀਵਾਰ ਦੀ ਤਰ੍ਹਾਂ ਖੜਾ ਹੋਊਂਗਾ, ਪਹਿਲਾਂ ਮੇਰੀ ਕੰਧ ਢਾਹ ਕੇ ਫਿਰ ਤੁਹਾਡੇ ਘਰਾਂ ਤੱਕ ਪਹੁੰਚਣਾ ਪਊਗਾ। ਤਾਂ ਆਪਾਂ ਮਿਲਦੇ ਹਾਂ ਸ਼ਾਰਟਲੀ ਧੂਰੀ ਦੇ ਵਿੱਚ ਸਾਰੇ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰਸ ਤੇ ਕਾਂਗਰਸ ਦੇ ਕੇਡਰਸ ਨੂੰ। ਔਰ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਕੇਡਰਸ ਨੇ ਰਿਫਿਊਜ਼ ਕਰਤਾ ਗੋਲਡੀ ਨੂੰ ਕਿ ਤੇਰੇ ਨਾਲ ਨਹੀਂ ਜਾਵਾਂਗੇ। ਉੱਥੇ ਚੰਦ ਜਿਹੜੇ ਲੋਕ ਨੇ ਜਿਹੜੇ ਉਹ ਜਾ ਰਹੇ ਨੇ, ਔਰ ਮੈਂ ਸਮਝਦਾ ਕਿ ਡਿਫੈਕਟਰਸ ਨੂੰ, ਪੰਜਾਬ ਦੇ ਲੋਕਾਂ ਨੂੰ ਮੇਰਾ ਸੁਨੇਹਾ ਕਿ ਤਿਤਲੀਆਂ ਨੂੰ
ਇਹ ਡਿਫੈਕਟਰਸ ਨੂੰ, ਚਾਹੇ ਉਹ ਚੱਬੇਵਾਲ ਹੈ ਤੇ ਚਾਹੇ ਉਹ ਰਿੰਕੂ ਹੈ ਤੇ ਚਾਹੇ ਉਹ ਜੀਪੀ ਹੈ ਤੇ ਚਾਹੇ ਉਹ ਗੋਲਡੀ ਹੈ, ਇਹਨਾਂ ਨੂੰ ਸਜ਼ਾ ਦਿਓ, ਨਹੀਂ ਤਾਂ ਪੋਲਿਟਿਕਸ ਵਿੱਚ ਹੋਰ ਵੀ ਗੰਦ ਪਵੇਗਾ, ਗੰਦਲੀ ਹੋਵੇਗੀ ਰਾਜਨੀਤੀ। ਮੌਕਾ ਪ੍ਰਸਤ ਲੋਕਾਂ ਨੂੰ ਉਤਸ਼ਾਹ ਮਿਲੇਗਾ ਜਿੱਦਣ ਤੁਸੀਂ ਇਹ ਸਾਰੇ ਹਰਾ ਦਿੱਤੇ ਇਸ ਚੋਣ ਵਿੱਚ। ਅੱਗੇ ਤੋਂ ਕੋਈ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਬਿਨਾਂ ਵਜ੍ਹਾ ਮੌਕਾ ਪ੍ਰਸਤੀ ਕਰਕੇ ਜਾਂ ਡਰਦੇ ਹੋਏ ਨਹੀਂ ਜਾਏਗਾ। ਇਹ ਮੇਰਾ ਤੁਹਾਡੇ ਨਾਲ ਸੁਣਿਆ ਸੀਗਾ। ਚੋਣ ਨਿਸ਼ਾਨ ਪੰਜਾ ਹੈ ਮੇਰੇ ਵੀਰੋ, ਤੇ ਸਭ ਨੇ ਮੇਰਾ ਪਾਰਟੀਬਾਜ਼ੀ ਦੇ ਉੱਤੇ ਸਾਥ ਦੇਣਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਅਗਰ ਠੀਕ ਗੱਲਾਂ ਲੱਗੀਆਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਕੱਲ ਬੇਨਤੀ ਕੀਤੀ ਸੀ ਕਿ ਬੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ 'ਚ, ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੋਰ ਹਿਲਜੁਲ ਹੋਵੇਗੀ, ਕਿਉਂਕਿ ਉੱਪਰਲੀਆਂ ਸਰਕਾਰਾਂ, ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖਹਿਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜ਼ਿਸ਼ਾਂ ਹੋਣਗੀਆਂ, ਕਈ ਏਜੰਸੀਆਂ ਕੰਮ ਕਰਨਗੀਆਂ, ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ, ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ, ਨਫ਼ਰਤ ਕਰਦੇ ਨੇ, ਜਿਹੜੇ ਸੱਤਾ 'ਚ ਬੈਠੇ ਨੇ, ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿਰੇ ਨੂੰ ਰੋਕਿਆ ਜਾਵੇ। ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ, ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ। ਇਹਨਾਂ ਦੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਤੰਤਰ ਦਾ ਇਸਤੇਮਾਲ ਕਰਦੇ, ਉਦੋਂ ਤੋਂ ਹੀ ਖਤਮ ਹੋ ਜਾਏਗਾ। ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਾਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ। ਇਸ ਕਰਕੇ ਹਰ ਮੁਮਕਿਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ, ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ, ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਛੋਟੀ ਜਿਹੀ ਕੜੀ ਹੈ। ਜਿਹੜੀ ਸਾਡੀ ਕੌਮ ਹੈ ਨਾ, ਇਹਦੇ 'ਚ ਬੜੇ ਯੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ। ਯੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ। ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਅਤ ਕਰਦੇ ਹੋ। ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ, ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ, ਉਹਦਾ ਅਧਿਕਾਰ ਸੀਗਾ। ਉਸਨੇ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ। ਰਾਜਾ ਵੜਿੰਗ, ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ, ਬੀਬੀ ਰਜਿੰਦਰ ਕੌਰ ਪੱਠਲ, ਫਾਰਮਰ ਚੀਫ ਮਿਨਿਸਟਰ, ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਅਗਵਾਈ ਭਰੀ ਕਿ ਮੈਂ ਖਹਿਰਾ ਸਾਹਿਬ ਦੇ ਨਾਲ ਆ ਅਤੇ ਮੈਂ ਧੂਰੀ ਹਲਕੇ 'ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ। ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਸ ਦਿਨ ਹਾਜ਼ਰ ਸੀਗੇ। ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ, ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ, ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ, ਮੈਂ ਇਸ ਦੀ ਜ਼ਰੂਰ ਅਮਦਾਦ ਕਰੂੰਗਾ। ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ। ਫਿਰ 2-3 ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ। ਬਹੁਤ ਅੱਛਾ ਖਾਣਾ ਖਵਾਇਆ, ਸਵੇਰੇ ਬ੍ਰੇਕਫਾਸਟ ਉਹਦੇ ਸਤਿਕਾਰਯੋਗ ਮੇਰੀ ਬੇਟੀ ਨੇ, ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ। ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ, ਕੀ ਕਰਨਾ, ਤੇ ਅਚਾਨਕ ਪਰਸੋਂ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ। ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ, ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜਿਹੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ। ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ। ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ। ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ। ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ, ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ, ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ। ਉਹਨਾਂ ਨੂੰ ਸਿਰਫ 75,000 ਵੋਟ ਪਈ ਜਿਹੜੀ ਜਿਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ। ਹੁਣ 75,000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ। ਇਸ ਕਰਕੇ ਪਾਰਟੀ ਨੇ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ, ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ। ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸਘਾਤ ਹੋਇਆ, ਮੈਨੂੰ ਥੋੜਾ ਦੁੱਖ ਵੀ ਲੱਗਿਆ। ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ। ਮੈਂ ਬਿਲਕੁਲ ਬਰਕਰਾਰ, ਮੇਰੇ ਹੌਸਲੇ ਪੂਰੇ ਫੁੱਲ ਬੁਲੰਦ ਨੇ। ਕਿਉਂ ਬੁਲੰਦ ਨੇ? ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਆਮ ਜਨਤਾ, ਗਰੀਬ ਤਬਕਾ, ਕਿਸਾਨ, ਖੇਤ ਮਜ਼ਦੂਰ, ਛੋਟਾ ਦੁਕਾਨਦਾਰ, ਨੌਜਵਾਨ, ਸਾਡੇ ਦਲਿਤ ਵੀਰ, ਪਛੜੀਆਂ ਸ਼੍ਰੇਣੀਆਂ, ਮੇਰੀਆਂ ਭੈਣਾਂ, ਸਤਿਕਾਰਯੋਗ ਬਜ਼ੁਰਗ ਤੇ ਔਰਤਾਂ, ਜਦੋਂ ਮੈਂ ਪਿਛਲੇ 15 ਦਿਨ ਤੋਂ ਕੈਂਪੇਨ ਕਰ ਰਿਹਾ, ਮੇਰੇ ਸਿਰ ਤੇ ਹੱਥ ਰੱਖ ਰਹੇ। ਮੈਨੂੰ ਰੋਕ ਕੇ ਅਕਾਲੀ ਚੰਗੇ ਜਿਹੜੇ ਅਸਲ ਗੈਰਤਮੰਦ ਅਖਲਾਕੀ ਲੋਕ ਨੇ, ਉਹ ਕਹਿੰਦੇ ਅੱਜ ਕਿ ਤੈਨੂੰ ਵੋਟ ਪਾਉਣੀ ਆ। ਮੈਨੂੰ ਰੋਕ ਕੇ ਆਮ ਆਦਮੀ ਪਾਰਟੀ ਦੇ ਜਜ਼ਬਾਤੀ ਜਿਹੜੇ ਵੋਲੰਟੀਅਰ ਆ, ਫੋਨ ਕਰਕੇ ਕਿ ਖਹਿਰਾ ਸਾਹਿਬ, ਅਸੀਂ ਤੁਹਾਡੇ ਕਿਰਦਾਰ ਨੂੰ ਅੱਛੀ ਤਰ੍ਹਾਂ ਜਾਣਦੇ ਆ,
ਅਸੀਂ ਚਾਹੇ ਕਿਤੇ ਰਹੀਏ ਵੋਟਾਂ ਅਸੀਂ ਤੁਹਾਨੂੰ ਪਾਉਣੀਆਂ। ਬਹੁਤੇ ਲੋਕ ਕਹਿੰਦੇ ਨੇ ਕਿ ਤੇਰੇ ਕੰਮਾਂਕਾਰਾਂ ਨੂੰ ਜੋ ਤੂੰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਲਈ ਜੂਝਿਆ ਅਸੀਂ ਤੈਨੂੰ ਵੋਟ ਪਾਉਣੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕਿਸੇ ਨੇ ਹੌਸਲਾ ਨਹੀਂ ਪਸਤ ਕਰਨਾ, ਘਬਰਾਉਣਾ ਨਹੀਂਗਾ। ਆਪਾਂ ਅੱਗੇ ਨੂੰ ਵੀ ਵੱਧ ਮਾਰਜਨ ਦੇ ਨਾਲ ਉੱਪਰ ਜਾਵਾਂਗੇ, ਆਪਾਂ ਅੱਗੇ ਨੂੰ ਵੀ ਵੱਧ ਦਲੇਰੀ ਨਾਲ ਲੜਾਈ ਲੜਨੀ, ਕਿਉਂਕਿ ਇਹ ਜਿਹੜਾ ਹੁਣ ਹੋਇਆ ਨਾ ਇਹ ਤਿਤਲੀਆਂ ਦਾ ਦੌਰ ਚੱਲ ਰਿਹਾ ਭਗਵੰਤ ਮਾਨ ਦਾ। ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਕਿਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਤੇ ਪੁਰਾਣੀਆਂ ਪਾਰਟੀਆਂ ਨੂੰ ਗਾਲਾਂ ਕੱਢਣ ਵਾਲੇ ਲੋਕੀ ਉਹਨਾਂ ਆਪਣੇ ਬੱਚਿਆਂ ਦੇ ਸਿਰ ਤੇ ਸੌਹਾਂ ਖਾ ਕੇ ਇਹ ਕਹਿੰਦੇ ਸੀ ਕਿ ਅਸੀਂ ਕਾਂਗਰਸ ਨਾਲ ਕਦੀ ਸਮਝੌਤਾ ਨਹੀਂ, ਹਮ ਨਹੀਂ ਕਰਾਂਗੇ। ਅੱਜ ਕਾਂਗਰਸ ਦੀ ਝੋਲੀ ਗੋਦੀ ਦੇ ਵਿੱਚ ਬੈਠੇ ਹੋਏ ਨੇ ਔਰ ਨਿਤ ਦਿਨ ਕਾਂਗਰਸ ਤੇ ਅਕਾਲੀ ਦਲ ਨੂੰ ਗਾਲਾਂ ਕੱਢਣ ਵਾਲੇ ਉਮੀਦਵਾਰ ਵੀ ਉਹਨਾਂ ਦੇ ਚੱਕਰੇ ਨੇ। ਪਿਛਲੇ ਦਿਨਾਂ ਵਿੱਚ ਰਿੰਕੂ ਜਲੰਧਰ ਤੋਂ ਜਿਹੜਾ ਪਹਿਲਾਂ ਕਾਂਗਰਸ ਤੋਂ ਇਹਨਾਂ ਨੇ ਡਿਫੈਕਸ਼ਨ ਕਰਾਈ ਸੀਗੀ ਔਰ ਜਲੰਧਰ ਤੋਂ ਐਮਪੀ ਬਣਾਇਆ, ਐਤਕੀ ਉਹ ਐਮਪੀ ਦੀ ਟਿਕਟ ਸਮੇਤ ਭੱਜ ਗਿਆ ਬੀਜੇਪੀ ਵੱਲ ਨੂੰ ਤੇ ਉੱਥੇ ਇਹਨਾਂ ਨੇ ਅਕਾਲੀ ਦਲ ਦੀ ਇੱਕ ਤਿਤਲੀ ਚੱਕੀ ਔਰ ਚੱਬੇਵਾਲ ਜਿਹੜੀਆਂ ਬਾਹਾਂ ਮਰੋੜ ਕੇ ਇੱਕ ਹੁਸ਼ਿਆਰਪੁਰ ਦੀ ਤਿਤਲੀ ਚੱਕੀ ਤੇ ਜੀਪੀ ਜਿਹੜਾ ਇੱਕ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਂਗਰਸ ਦੀ ਤਿਤਲੀ ਚੱਕੀ ਤੇ ਜਿਹੜੇ ਕਹਿੰਦੇ ਸੀ ਮਿਆਰੀ ਰਾਜਨੀਤੀ ਕਰਨੀ, ਅਸੀਂ ਤੇ ਕਦਰਾਂ ਕੀਮਤਾਂ ਤੇ ਅਸੀਂ ਤਾਂ ਐਥੀਕਲ ਤੇ ਮੋਰੈਲਿਟੀ ਲੈ ਕੇ ਆਵਾਂਗੇ ਪੋਲਿਟਿਕਸ, ਇੰਨੇ ਗਿਰ ਗਏ ਨੇ ਕਿ ਦੂਜੀਆਂ ਪਾਰਟੀਆਂ ਤੋਂ ਬਗੈਰ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ। 13 ਚੋਂ 3 ਤਿਤਲੀਆਂ ਨੇ, 5 ਮੰਤਰੀ ਨੇ, 3 ਐਮਐਲਏ ਨੇ ਤੇ 1 ਕਮੇਡੀਅਨ ਤੇ ਇਹਨਾਂ ਦੀ ਆਪਣੀ ਪਾਰਟੀ ਦਾ ਬੰਦਾ ਕਿਹੜਾ ਹੈ। ਔਰ ਗੋਲਡੀ ਮੁਤਲਕ ਇਹ ਖਬਰ ਆਈ ਹੈ ਮੈਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵਾ। ਭਗਵੰਤ ਮਾਨ ਨੇ ਉਹਦੀਆਂ ਮਲਟੀਪਲ ਵਿਜੀਲੈਂਸ ਇਨਕੁਆਇਰੀਆਂ ਖੋਲੀਆਂ ਹੋਈਆਂ। ਕੁਝ ਜਿਮ ਜਿਹੜੇ ਖਰੀਦੇ ਗਏ ਉਹਦੇ ਸਮੇਂ ਦੇ ਵਿੱਚ ਕਾਂਗਰਸ ਰਾਜ ਵਿੱਚ ਜਿਹੜੇ ਜਿਮ ਦੀ ਅਸਲ ਕੀਮਤ 70-75 ਹਜ਼ਾਰ ਸੀਗਾ ਉਹ ਸ਼ਾਇਦ ਪੌਣੇ 2 ਲੱਖ ਰੁਪਏ ਦੇ ਲਿਆਂਦੇ ਗਏ। ਮੈਨੂੰ ਇਲਾਕੇ ਦੇ ਲੋਕਾਂ ਨੇ ਨੋਟਿਸ ਭੇਜੇ ਮੇਰੇ ਫੋਨ 'ਚ ਨੇ, ਘੱਟੋ ਘੱਟ 50 ਸਰਪੰਚਾਂ ਨੂੰ ਬੁਲਾ ਕੇ ਵਿਜੀਲੈਂਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ। ਔਰ ਇਹ ਦੂਸਰਾ ਕਿ ਇਹਨਾਂ ਨੇ ਇੰਟਰਲੌਕ ਟਾਇਲ ਦੀ ਫੈਕਟਰੀ ਲਾ ਲਈ ਸੀ ਆਪਣੀ ਔਰ ਸਾਰੇ ਵੀਡੀਓਜ਼ ਨੂੰ ਤੇ ਸਾਰੀਆਂ ਪੰਚਾਇਤਾਂ ਨੂੰ ਧੱਕੇ ਨਾਲ ਗੋਲਡੀ ਆਪਣੇ ਪਰਿਵਾਰ ਦੀਆਂ ਟਾਇਲਾਂ ਭੇਜਦਾ ਸੀ। ਕੋਈ ਜ਼ਾਤੀ ਗੱਲ ਕਹਿਣ ਵਾਲੀ ਨਹੀਂ ਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਉਹਦੀ ਇੱਛਾ ਵਾ। ਉਸ ਨੂੰ ਮੇਰਾ ਕਿ ਸ਼ੁਭ ਕਾਮਨਾਵਾਂ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ। ਪਰ ਯਾਦ ਰਹੇ ਇਹ ਖੰਜਰ ਮਾਰਨ ਵਾਲੀ ਪਾਰਟੀ ਆ। ਇਸਨੇ ਪ੍ਰਸ਼ਾਂਤ ਭੂਸ਼ਣ ਨੂੰ ਨਹੀਂ ਬਖਸ਼ਿਆ ਜਿਹਨੇ 5 ਕਰੋੜ ਰੁਪਈਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਖੰਜਰ ਵੱਜਿਆ ਪ੍ਰਸ਼ਾਂਤ ਭੂਸ਼ਣ ਦੇ, ਫਿਰ ਵੱਜਿਆ ਖੰਜਰ ਜੋਗਿੰਦਰ ਯਾਦਵ ਦੇ, ਫਿਰ ਵੱਜਿਆ ਕੁਮਾਰ ਵਿਸ਼ਵਾਸ ਦੇ, ਫਿਰ ਵੱਜਿਆ ਆਸ਼ੂਤੋਸ਼ ਜਰਨਲਿਸਟ ਦੇ ਤੇ ਫਿਰ ਪੰਜਾਬ ਵਾਲਿਆਂ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ, ਫੂਲਕਾ ਸਾਹਿਬ ਤੇ, ਘੁੱਗੀ ਤੇ, ਛੋਟੇਪੁਰ ਤੇ, ਖੈਰੇ ਤੇ ਬਚਣਾ ਗੋਲਡੀ ਤੂੰ ਵੀ ਨਹੀਂਗਾ। ਤੇ ਥੋੜੀ ਦੇਰ ਬਾਅਦ ਤੁਸੀਂ ਇਹ ਕਹਿਣਾ ਆਣ ਕੇ ਕਿ ਅਸੀਂ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਆ। ਮੈਨੂੰ ਪਤਾ ਤੁਹਾਨੂੰ ਡਰਾ ਕੇ ਧਮਕਾ ਕੇ ਲੈ ਕੇ ਗਏ ਨੇ। ਮੇਰੀਆਂ ਫਿਰ ਵੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ ਤੇ ਲੋਕੋ ਮੇਰੀ ਡੋਰ ਤੁਹਾਡੇ ਹੱਥ ਵਿੱਚ ਆ, ਮੇਰਾ ਭਵਿੱਖ ਤੁਹਾਡੇ ਹੱਥ ਵਿੱਚ ਆ। ਤੁਸੀਂ ਮੇਰਾ ਭਵਿੱਖ ਬਣਾ ਵੀ ਸਕਦੇ ਹੋ, ਤੁਸੀਂ ਮੇਰਾ ਭਵਿੱਖ ਵਿਗਾੜ ਵੀ ਸਕਦੇ ਹੋ, ਕਿਉਂਕਿ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਤੁਹਾਡੀ ਆਵਾਜ਼ ਵਿੱਚ ਰੱਬ ਦੀ ਆਵਾਜ਼ ਬੋਲਦੀ ਆ। ਜਦੋਂ ਤੁਸੀਂ ਫੈਸਲਾ ਕਰ ਲਿਆ ਕੋਈ ਲੀਡਰ ਮੈਨੂੰ ਹਰਾ ਨਹੀਂ ਸਕਦਾ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਮੇਰੇ ਨਾਲ ਧੋਖਾਧੜੀ ਹੋਵੇ, ਕਿਉਂਕਿ ਮੈਂ ਬੇਈਮਾਨੀ ਨਾਲ ਕਦੀ ਜ਼ਿੰਦਗੀ 'ਚ ਰਾਜਨੀਤੀ ਨਹੀਂ ਕੀਤੀ। ਮੈਂ ਕਦੀ ਦਿਮਾਗ ਤੋਂ ਨਹੀਂ ਚੱਲਿਆ, ਮੈਂ ਕੋਈ ਸ਼ਾਤਰਤਾਈ ਨਾਲ ਨਹੀਂ ਚੱਲਿਆ, ਮੈਂ ਕੋਈ ਕੀ ਕਹਿੰਦੇ ਹੁੰਦੇ ਕਿ ਇਸ ਨੂੰ ਧੰਦਾ ਬਣਾ ਕੇ ਨਹੀਂ ਚੱਲਿਆ। ਮੈਂ ਹਮੇਸ਼ਾ ਦਿਲ ਦੇ ਨਾਲ ਚੱਲਦਾ, ਮੈਂ ਆਪਣੀ ਦਿਲ ਦੀ ਆਵਾਜ਼ ਸੁਣਦਾ। ਔਰ ਦਿਲ ਦੀ ਆਵਾਜ਼ ਅਗਰ ਤੁਸੀਂ ਸਮਝਦੇ ਹੋ ਕਿ ਮੈਂ ਪੰਜਾਬ ਲਈ ਲੜਿਆ ਔਰ ਜੂਝਿਆ ਤੇ ਬਹੁਤ ਕੁਝ ਸਹਾਰਿਆ, ਜੇਲਾਂ ਕੱਟੀਆਂ, ਤੇ ਫਿਰ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਕਾਲੀਆਂ ਨੂੰ ਵੀ ਅਪੀਲ ਹੈ, ਜਿਹੜੇ ਚੰਗੇ ਗੈਰਤਮੰਦ ਅਖਲਾਕੀ ਝਾੜੂ ਦੇ ਨਾਲ ਜਜ਼ਬਾਤੀ ਵਰਕਰ ਉਹਨਾਂ ਨੂੰ ਵੀ ਅਪੀਲ ਹੈ, ਤੇ ਕਾਂਗਰਸ ਦੇ ਕੇਡਰ ਨੂੰ, ਧੂਰੀ ਦੇ ਖਾਸ ਤੌਰ ਤੇ ਵੋਟਰਸ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਰਲ ਕੇ ਇੱਕ ਵਾਰ ਇਸ ਯੁੱਧ ਨੂੰ ਪਾਰ ਕਰੀਏ, ਮੋਰਚਾ ਫਤਿਹ ਕਰੀਏ। ਕਿਉਂਕਿ 2024 ਦੀ ਸੰਗਰੂਰ ਦੇ ਨਤੀਜੇ ਤੋਂ ਬਾਅਦ ਇੱਕ ਨਵੀਂ ਰਾਜਨੀਤੀ ਦਾ ਮਿਆਰ ਕਾਇਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ, ਇੱਕ ਨਵਾਂ ਨੈਰੇਟਿਵ ਸੈੱਟ ਕੀਤਾ ਜਾਵੇਗਾ, ਇੱਕ ਅਸਲ ਉਹ ਵਾਲਾ ਨੈਰੇਟਿਵ ਜਿਹੜਾ ਪੰਜਾਬ ਹਤੈਸ਼ੀ ਤੇ ਪੰਜਾਬੀਆਂ ਦੇ ਤੇ ਸਿੱਖਾਂ ਦੀ ਗੱਲ ਕਰੇਗਾ ਪੰਜਾਬ ਦੇ ਵਿੱਚ ਖੁੱਲ ਕੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਸਟੇਟ ਨੂੰ ਆਪਾਂ ਬਹਾਲ ਕਰਾਉਣ ਦੀ ਕੋਸ਼ਿਸ਼ ਕਰਨੀ ਆ। ਤਾਂ ਫਿਰ ਇੱਕ ਵਾਰ ਲਾਸਟ ਵਿੱਚ ਕਹਿਣਾ ਚਾਹੁੰਦਾ ਕਿ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਵਾ ਔਰ ਧੂਰੀ ਦੇ ਸਾਰੇ ਸਰਪੰਚਸ ਨੂੰ, ਬਲਾਕ ਸੰਮਤੀ ਮੈਂਬਰਸ ਨੂੰ, ਜ਼ਿਲ੍ਹਾ ਪਰਿਸ਼ਦ ਮੈਂਬਰਸ ਨੂੰ, ਬਲਾਕ ਪ੍ਰਧਾਨਾਂ ਨੂੰ, ਸਾਰੇ ਸਾਡੇ ਮੰਡਲ ਪ੍ਰਧਾਨਾਂ ਨੂੰ, ਬੂਥ ਇੰਚਾਰਜਸ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੌਕਾ ਪ੍ਰਸਤ ਲੋਕਾਂ ਦਾ, ਦਗੇਬਾਜ਼ ਲੋਕਾਂ ਦਾ, ਵਿਸ਼ਵਾਸਘਾਤ ਕਰਨ ਵਾਲੇ ਲੋਕਾਂ ਦਾ ਤੁਸੀਂ ਸਾਥ ਨਹੀਂ ਦੇਣਾ। ਤੁਸੀਂ ਇਨਸਾਫ ਪਸੰਦੀ ਤੇ ਸੱਚ ਤੇ ਰਾਹ ਤੇ ਚੱਲਦੇ ਹੋਏ ਮੇਰਾ ਸਾਥ ਦੇਣਾ। ਤੁਹਾਡੇ ਕੱਲੇ ਦਾ ਮੈਂ ਮਸ਼ਕੂਰ ਹੋਊਂਗਾ ਔਰ ਕੱਲੇ ਦੀ ਹਿਫਾਜ਼ਤ ਕਰੂੰਗਾ। ਯਾਦ ਰੱਖਣਾ, ਕੋਈ ਤੁਹਾਡੇ ਤੇ ਪਰਚਾ ਹੋਵੇ ਕੱਲ ਨੂੰ, ਕੋਈ ਸਰਕਾਰ ਕੋਈ ਤੁਹਾਡੇ ਤੇ ਬਦਲਾਖੋਰੀ ਕਰੇ, ਉਹਨਾਂ ਨੂੰ ਪਹਿਲਾਂ ਸੁਖਪਾਲ ਖਹਿਰੇ ਦੇ ਨੂੰ ਪਾਰ ਕਰਕੇ ਉਹ ਜਿਹੜੀ ਮੈਂ ਤੁਹਾਡੀ ਦੀਵਾਰ ਦੀ ਤਰ੍ਹਾਂ ਖੜਾ ਹੋਊਂਗਾ, ਪਹਿਲਾਂ ਮੇਰੀ ਕੰਧ ਢਾਹ ਕੇ ਫਿਰ ਤੁਹਾਡੇ ਘਰਾਂ ਤੱਕ ਪਹੁੰਚਣਾ ਪਊਗਾ।
ਤੋਂ ਆਪਾਂ ਮਿਲਦੇ ਹਾਂ ਸ਼ਾਰਟਲੀ ਧੂਰੀ ਦੇ ਵਿੱਚ ਸਾਰੇ ਸਰਪੰਚਾਂ ਤੇ ਬਲਾਕ ਸਮਿਤੀ ਮੈਂਬਰਸ ਤੇ ਕਾਂਗਰਸ ਦੇ ਕੇਡਰਸ ਨੂੰ। ਔਰ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਕੇਡਰਸ ਨੇ ਰਿਫਿਊਜ਼ ਕਰਤਾ ਗੋਲਡੀ ਨੂੰ ਕਿ ਤੇਰੇ ਨਾਲ ਨਹੀਂ ਜਾਵਾਂਗੇ। ਉੱਥੇ ਚੰਦ ਜਿਹੜੇ ਲੋਕ ਨੇ ਜਿਹੜੇ ਉਹ ਜਾ ਰਹੇ ਨੇ। ਔਰ ਮੈਂ ਸਮਝਦਾ ਕਿ ਡਿਫੈਕਟਰਸ ਨੂੰ, ਪੰਜਾਬ ਦੇ ਲੋਕਾਂ ਨੂੰ ਮੇਰਾ ਸੁਨੇਹਾ ਕਿ ਤਿਤਲੀਆਂ ਨੂੰ, ਇਹ ਡਿਫੈਕਟਰਸ ਨੂੰ, ਚਾਹੇ ਉਹ ਚੱਬੇਵਾਲ ਹੈ ਤੇ ਚਾਹੇ ਉਹ ਰਿੰਕੂ ਹੈ ਤੇ ਚਾਹੇ ਉਹ ਜੀਪੀ ਹੈ ਤੇ ਚਾਹੇ ਉਹ ਗੋਲਡੀ ਹੈ, ਇਹਨਾਂ ਨੂੰ ਸਜ਼ਾ ਦਿਓ, ਨਹੀਂ ਤਾਂ ਪੋਲਿਟਿਕਸ ਵਿੱਚ ਹੋਰ ਵੀ ਗੰਦ ਪਵੇਗਾ, ਗੰਦਲੀ ਹੋਵੇਗੀ ਰਾਜਨੀਤੀ। ਮੌਕਾਪ੍ਰਸਤ ਲੋਕਾਂ ਨੂੰ ਉਤਸ਼ਾਹ ਮਿਲੇਗਾ। ਜਿੱਦਣ ਤੁਸੀਂ ਇਹ ਸਾਰੇ ਹਰਾ ਦਿੱਤੇ ਇਸ ਚੋਣ ਵਿੱਚ, ਅੱਗੇ ਤੋਂ ਕੋਈ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਬਿਨਾਂ ਵਜ੍ਹਾ ਮੌਕਾਪ੍ਰਸਤੀ ਕਰਕੇ ਜਾਂ ਡਰਦੇ ਹੋਏ ਨਹੀਂ ਜਾਏਗਾ। ਇਹ ਮੇਰਾ ਤੁਹਾਡੇ ਨਾਲ ਸੁਣਿਆ ਸੀਗਾ। ਚੋਣ ਨਿਸ਼ਾਨ ਪੰਜਾ ਹੈ ਮੇਰੇ ਵੀਰੋ, ਤੇ ਸਭ ਨੇ ਮੇਰਾ ਪਾਰਟੀਬਾਜ਼ੀ ਦੇ ਉੱਤੇ ਸਾਥ ਦੇਣਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਅਗਰ ਠੀਕ ਗੱਲਾਂ ਲੱਗੀਆਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਕੱਲ ਬੇਨਤੀ ਕੀਤੀ ਸੀ ਕਿ ਬੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ 'ਚ, ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੋਰ ਹਿਲਜੁਲ ਹੋਵੇਗੀ, ਕਿਉਂਕਿ ਉੱਪਰਲੀਆਂ ਸਰਕਾਰਾਂ, ਥੱਲੀਆਂ ਸਰਕਾਰਾਂ ਸਭ ਇਹ ਰੋਕ ਰਹੀਆਂ ਕਿ ਕਿਸੇ ਤਰੀਕੇ ਨਾਲ ਖਹਿਰੇ ਨੂੰ ਪਾਰਲੀਮੈਂਟ ਵਿੱਚ ਪਹੁੰਚਣ ਤੋਂ ਰੋਕਿਆ ਜਾਵੇ। ਕਈ ਸਾਜ਼ਿਸ਼ਾਂ ਹੋਣਗੀਆਂ, ਕਈ ਏਜੰਸੀਆਂ ਕੰਮ ਕਰਨਗੀਆਂ, ਕਈ ਤਾਕਤਵਰ ਸ਼ਕਤੀਆਂ ਕੰਮ ਕਰਨਗੀਆਂ, ਕਈ ਇੰਡੀਵਿਜੂਅਲਸ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ, ਨਫ਼ਰਤ ਕਰਦੇ ਨੇ, ਜਿਹੜੇ ਸੱਤਾ 'ਚ ਬੈਠੇ ਨੇ, ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿਸੇ ਤਰੀਕੇ ਨਾਲ ਸੰਗਰੂਰ ਤੋਂ ਖਹਿਰੇ ਨੂੰ ਰੋਕਿਆ ਜਾਵੇ। ਕਿਉਂਕਿ ਅਗਰ ਮੈਂ ਸੰਗਰੂਰ ਪਾਰਲੀਮੈਂਟ ਜਿੱਤ ਕੇ ਦਿੱਲੀ ਪਹੁੰਚਦਾ ਹਾਂ, ਇੱਕ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਵਕਾਰ ਖਤਮ ਹੋ ਜਾਵੇਗਾ। ਇਹਨਾਂ ਦੀ ਜਿਹੜੀ ਤੂਤੀ ਬੁਲਾਉਂਦੇ ਨੇ ਪੁਲਿਸ ਦਾ ਤੇ ਤੰਤਰ ਦਾ ਇਸਤੇਮਾਲ ਕਰਦੇ, ਉਦੋਂ ਤੋਂ ਹੀ ਖਤਮ ਹੋ ਜਾਏਗਾ। ਦੂਸਰਾ ਇਹਦਾ ਸੰਕੇਤ ਹੋਵੇਗਾ ਕਿ 2027 ਦਾ ਸੁਨੇਹਾ ਜਾਣ ਲੱਗ ਜਾਵੇਗਾ ਕਿ ਆ ਰਿਹਾ ਹੈ ਭਾਰੀ ਬਦਲ ਪੰਜਾਬ ਦੇ ਵਿੱਚ। ਇਸ ਕਰਕੇ ਹਰ ਮੁਮਕਿਨ ਕੋਸ਼ਿਸ਼ ਅੰਦਰੋਂ ਤੇ ਬਾਹਰੋਂ, ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ, ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਛੋਟੀ ਜਿਹੀ ਕੜੀ ਹੈ। ਜਿਹੜੀ ਸਾਡੀ ਕੌਮ ਹੈ ਨਾ, ਇਹਦੇ 'ਚ ਬੜੇ ਯੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ। ਯੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ। ਤੁਸੀਂ ਸਾਰੇ ਇਤਿਹਾਸ ਨਾਲ ਵਾਕਫੀਅਤ ਕਰਦੇ ਹੋ। ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ, ਕਿਉਂਕਿ ਦਲਬੀਰ ਗੋਲਡੀ ਨੇ ਜਦੋਂ ਟਿਕਟ ਮੰਗੀ, ਉਹਦਾ ਅਧਿਕਾਰ ਸੀਗਾ। ਉਸਨੇ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ। ਰਾਜਾ ਵੜਿੰਗ, ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ, ਬੀਬੀ ਰਜਿੰਦਰ ਕੌਰ ਪੱਠਲ, ਫਾਰਮਰ ਚੀਫ ਮਿਨਿਸਟਰ, ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਅਗਵਾਈ ਭਰੀ ਕਿ ਮੈਂ ਖਹਿਰਾ ਸਾਹਿਬ ਦੇ ਨਾਲ ਆ ਅਤੇ ਮੈਂ ਧੂਰੀ ਹਲਕੇ 'ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ। ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸੀਗੇ। ਔਰ ਮੈਂ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ, ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖਹਿਰਾ ਮੇਰੇ ਬੇਟੇ ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ, ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ, ਮੈਂ ਇਸ ਦੀ ਜ਼ਰੂਰ ਅਮਦਾਦ ਕਰੂੰਗਾ। ਲੇਕਿਨ ਉਹਨੇ ਮੇਰੇ ਖਿਆਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ। ਫਿਰ 2-3 ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ। ਬਹੁਤ ਅੱਛਾ ਖਾਣਾ ਖਵਾਇਆ, ਸਵੇਰੇ ਬ੍ਰੇਕਫਾਸਟ ਉਹਦੇ ਸਤਿਕਾਰਯੋਗ ਮੇਰੀ ਬੇਟੀ ਨੇ, ਤੇ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ। ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀਆਂ ਦੇ ਮੈਂਬਰ ਕਿ ਆਪਾਂ ਕਿੱਦਾਂ ਪਲੈਨਿੰਗ ਕਰਨੀ, ਕੀ ਕਰਨਾ। ਤੇ ਅਚਾਨਕ ਪਰਸੋਂ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ। ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ, ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜਿਹੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ। ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ। ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ। ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ। ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ, ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟਰੈਂਥ, ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ। ਉਹਨਾਂ ਨੂੰ ਸਿਰਫ 75,000 ਵੋਟ ਪਈ ਜਿਹੜੀ ਜਿਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ। ਹੁਣ 75,000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ। ਇਸ ਕਰਕੇ ਪਾਰਟੀ ਨੇ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਨਹੀਂ ਸੀ, ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ। ਹੁਣ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸਘਾਤ ਹੋਇਆ, ਮੈਨੂੰ ਥੋੜਾ ਦੁੱਖ ਵੀ ਲੱਗਿਆ। ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ ਡੋਲਿਆ ਨਹੀਂਗਾ, ਮੈਂ ਬਿਲਕੁਲ ਬਰਕਰਾਰ, ਮੇਰੇ ਹੌਸਲੇ ਪੂਰੇ ਫੁੱਲ ਬੁਲੰਦ ਨੇ। ਕਿਉਂ ਬੁਲੰਦ ਨੇ? ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਆਮ ਜਨਤਾ, ਗਰੀਬ ਤਬਕਾ